ਪੰਜਾਬ ਦੀ ਮਿੱਟੀ ਵਿੱਚ ਬਹੁਤ ਆਵਾਜ਼ਾਂ ਪਈਆਂ ਹੋਈਆਂ, ਪਰ ਕੁਝ ਆਵਾਜ਼ਾਂ ਰੱਬ ਕਦੇ ਕਦੇ ਹੀ ਬਣਾਉਂਦਾ, ਜਿਵੇਂ ਕਿ ਨਛੱਤਰ ਸਿੰਘ ਸੱਤਾ ਜੀ। ਹੁਣ ਨਛੱਤਰ ਸਿੰਘ ਸੱਤਾ ਜੀ ਦੀ ਆਵਾਜ਼ ਦਰਦ ਨਾਲ ਭਰਪੂਰ ਸੀ, ਅਤੇ ਨਾਲ ਹੀ ਇਹਨਾਂ ਨੇ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਉੱਠ ਕੇ ਆਪਣਾ ਨਾਮ ਬਣਾਇਆ ਸੀਗਾ। ਸ਼ੁਰੂ ਤੋਂ ਹੀ ਇਹਨਾਂ ਨੂੰ ਗਾਉਣ ਦਾ ਸ਼ੌਂਕ ਸੀ, ਅਤੇ ਇਹੀ ਗਾਉਣ ਦਾ ਸ਼ੌਂਕ ਇਹਨਾਂ ਨੂੰ ਸਟੇਜਾਂ ਤੱਕ ਲੈ ਜਾਂਦਾ। ਪਹਿਲਾਂ ਇਹ ਪਿੰਡਾਂ 'ਚ ਹੋਣ ਵਾਲੇ ਲੋਕ ਮੇਲੇ ਅਤੇ ਡਰਾਮਿਆਂ ਦੇ ਵਿੱਚ ਹਿੱਸਾ ਲੈਂਦੇ ਸੀ, ਅਤੇ ਇੱਕ ਵਾਰ ਜਦੋਂ ਬੁਰਜ ਰਾਮਗੜ੍ਹ ਦੇ ਮੇਲੇ 'ਤੇ ਇਹਨਾਂ ਨੇ ਗਾਇਆ ਤਾਂ ਲੋਕਾਂ ਨੇ ਇਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ, ਅਤੇ ਇਸ ਤੋਂ ਬਾਅਦ ਹੀ ਇਹਨਾਂ ਦੀ ਮੁਲਾਕਾਤ ਗੁਰਬਖਸ਼ ਸਿੰਘ ਲਬੇਲਾ ਜੀ ਦੇ ਨਾਲ ਹੁੰਦੀ ਹੈ। ਹੁਣ ਲਬੇਲਾ ਜੀ ਨੇ ਇਹਨਾਂ ਦੀ ਖੂਬੀ ਨੂੰ ਪਛਾਣਿਆ ਅਤੇ ਇਹਨੂੰ ਪੰਜਾਬੀ ਸੰਗੀਤ ਦੀ ਦੁਨੀਆ ਦੇ ਵਿੱਚ ਲੈ ਆਏ, ਅਤੇ ਇਸ ਤੋਂ ਬਾਅਦ ਹੀ ਨਛੱਤਰ ਸਿੰਘ ਸੱਤਾ ਜੀ ਨੇ ਇੱਕ ਤੋਂ ਇੱਕ ਸੁਪਰਹਿੱਟ ਗੀਤ ਦਿੱਤੇ। ਇਸ ਦੇ ਨਾਲ ਹੀ ਨਛੱਤਰ ਸਿੰਘ ਸੱਤਾ ਜੀ ਨੂੰ ਸ਼ਰਾਬ ਪੀਣ ਦੀ ਮਾੜੀ ਆਦਤ ਲੱਗ ਚੁੱਕੀ ਸੀ, ਅਤੇ ਅਲਕੋਹਲ ਇੰਟੌਕਸੀਕੇਸ਼ਨ ਕਰਕੇ ਹੀ ਸਿਰਫ 32-33 ਸਾਲ ਦੀ ਉਮਰ ਵਿੱਚ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪਰ 90 ਦੇ ਦਹਾਕਿਆਂ ਵਿੱਚ ਨਛੱਤਰ ਸਿੰਘ ਸੱਤਾ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰਿਆਂ ਵਿੱਚੋਂ ਇੱਕ ਸੀ।